Viewers, welcome back on our program. So viewers, इस segment ਦੇ ਵਿੱਚ ਆਪਾਂ ਇੰਗਲਿਸ਼ ਤੇ ਪੰਜਾਬੀ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਪੇਸ਼ ਕਰਨ ਜਾ ਰਹੇ ਹਾਂ, ਜਿਹੜੀਆਂ ਆਪਣੇ viewers ਵੱਲੋਂ ਸਾਨੂੰ ਭੇਜੀਆਂ ਜਾਂਦੀਆਂ। ਇਹ ਬੜੀਆਂ ਹੀ ਖਾਲਿਸਤਾਨ ਦੇ ਮੁੱਦੇ ਨੂੰ ਉਤਸ਼ਾਹ ਨਾਲ ਭਰਪੂਰ ਕਰਦੀਆਂ ਨੇ, ਸੋ ਆਪਾਂ ਇਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਹਨਾਂ ਨਜ਼ਮਾਂ ਬਾਰੇ? ਦੇਖੋ, ਜਿਹੜੇ ਹੁਣ ਪੋਇਟਰੀ ਦੇ ਆਸ਼ਿਕ ਨੇ ਉਹਨਾਂ ਨੇ ਕਿਹਾ ਜੀ ਇਸ ਹਫ਼ਤੇ 'ਚ ਤੁਸੀਂ ਕੋਈ ਸੁਣਾਈ ਨਹੀਂ ਨਜ਼ਮ। ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਕੋਸ਼ਿਸ਼ ਕਰਦੇ ਹਾਂ ਕਿ ਚਿੱਠੀਆਂ ਵੀ ਪੜ੍ਹੀਏ ਔਰ ਇਹ ਕ੍ਰੀਏਟਿਵ ਜਿਹੜੇ ਸਾਡੇ ਵਿਊਅਰਸ ਦਾ ਹੈ ਪਾਰਟ ਉਸ ਨੂੰ ਵੀ ਸਾਹਮਣੇ ਲਿਆਈਏ। ਅਸੀਂ ਵੀਰ ਅਮਰਜੀਤ ਸਿੰਘ ਚੀਮਾ ਜਿਨ੍ਹਾਂ ਦੀ ਇੱਕ ਨਜ਼ਮ ਪਹਿਲਾਂ ਸਾਂਝੀ ਕੀਤੀ ਸੀ, ਰਹਿ ਗਈ ਸੀ, ਉਹਨਾਂ ਨੇ ਮਾਂ ਬੋਲੀ ਪੰਜਾਬੀ 'ਤੇ ਲਿਖੀ ਹੈ। ਮੈਂ ਪਹਿਲਾਂ ਇਹ ਸ਼ੇਅਰ ਕਰਦਾ, ਫਿਰ ਭਾਈ ਸੰਤੋਖ ਸਿੰਘ ਭਾਊ ਜਿਨ੍ਹਾਂ ਦੀ ਬੜੀ ਮੰਜੀ ਹੋਈ ਲਿਖਤ ਹੁੰਦੀ ਹੈ, ਪੋਇਟਰੀ ਹੈ, ਔਰ ਫਿਰ ਸਾਡੇ ਗੁਮਨਾਮ ਅੰਗਰੇਜ਼ੀ ਸ਼ਾਇਰ ਜਿਨ੍ਹਾਂ ਦੀਆਂ ਨਜ਼ਮਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਹਫ਼ਤੇ ਦਾ ਇਹਨਾਂ ਨੇ ਗੈਪ ਪਾਇਆ ਅਤੇ ਉਹਨਾਂ ਫਿਰ ਹੁਣ ਅਸੀਂ ਵੀ ਪਾ ਦਿੱਤਾ, ਉਹ ਸ਼ੇਅਰ ਕਰਾਂਗੇ। ਔਰ ਇਹ ਅਮਰਜੀਤ ਸਿੰਘ ਚੀਮਾ ਉਹਨਾਂ ਦੀ ਨਜ਼ਮ ਮਾਂ ਬੋਲੀ। ਮੈਂ ਮਾਂ ਬੋਲੀ ਪੰਜਾਬੀ ਹਾਂ, ਪੁੱਤਰੋ ਨਾ ਦਿਲੋਂ ਵਿਸਾਰ ਦਿਓ, ਮੈਨੂੰ ਮਾਣ ਏ ਪੰਜਾਂ ਆਬਾਂ 'ਤੇ ਤੁਸੀਂ ਵੀ ਰਲ ਸਤਿਕਾਰ ਦਿਓ। ਇਹ ਬੋਲੀ ਪੀਰਾਂ ਫਕੀਰਾਂ ਦੀ, ਇਹ ਬੋਲੀ ਹੀਰਾਂ ਰਾਂਝਿਆਂ ਦੀ, ਇਹ ਬੋਲੀ ਨਲੂਏ ਸਰਦਾਰਾਂ ਦੀ, ਇਹ ਬੋਲੀ ਤੇਗ ਸ਼ਮਸ਼ੀਰਾਂ ਦੀ, ਜੋ ਬੋਲੀ ਖਾਤਰ ਕੁਰਬਾਨ ਹੋਏ, ਕਰਜ਼ਾ ਉਹ ਤੁਸੀਂ ਉਤਾਰ ਦਿਓ। ਮੈਂ ਮਾਂ ਬੋਲੀ ਪੰਜਾਬੀ ਹਾਂ, ਪੁੱਤਰੋ ਨਾ ਦਿਲੋਂ ਵਿਸਾਰ ਦਿਓ। ਇਹ ਬੋਲੀ ਅੰਮ੍ਰਿਤ ਵੰਡਦੀ ਏ, ਇਹ ਜਾਨੋਂ ਵੱਧ ਪਿਆਰੀ ਏ, ਇਸ ਬੋਲੀ ਦੇ ਵਿੱਚ ਨਾਨਕ ਨੇ ਬਾਣੀ ਕੁੱਲ ਉਚਾਰੀ ਏ, ਸਾਡੀ ਰਗ ਰਗ ਦੇ ਵਿੱਚ ਵਸਦੀ ਏ, ਸਾਨੂੰ ਚੜ੍ਹਦੀ ਨਿੱਤ ਖੁਮਾਰੀ ਏ। ਇਹ ਬੋਲੀ ਕਿਰਤੀਆਂ ਯੋਧਿਆਂ ਦੀ, ਇਹਨੂੰ ਰਜ ਰਜ ਤੁਸੀਂ ਪਿਆਰ ਦਿਓ। ਮੈਂ ਮਾਂ ਬੋਲੀ ਪੰਜਾਬੀ ਹਾਂ, ਪੁੱਤਰੋ ਨਾ ਦਿਲੋਂ ਵਿਸਾਰ ਦਿਓ। ਅਖੀਰਲਾ ਪਦ ਹੈ, ਤੁਹਾਡਾ ਨਾਂ ਜਗ 'ਤੇ ਪੰਜਾਬੀ ਏ, ਪੰਜਾਬੀ ਨੂੰ ਦਿਲੋਂ ਪਿਆਰ ਕਰੋ। ਸਕੂਲ ਕਾਲਜ ਦਫ਼ਤਰ ਵਿੱਚ ਪੰਜਾਬੀ ਦਾ ਸਭ ਪ੍ਰਚਾਰ ਕਰੋ। ਬੋਲੀ ਕਰਕੇ ਹੈ ਪਹਿਚਾਣ ਚੀਮਾ, ਬੋਲੀ ਬੋਲਣ ਤੋਂ ਨਾ ਕਦੇ ਡਰੋ। ਪੀੜ੍ਹੀ ਦਰ ਪੀੜ੍ਹੀ ਜਿਉਂਦੀ ਰਹੇ, ਦੁਆਵਾਂ ਸਦਾ ਹਜ਼ਾਰ ਦਿਓ। ਮੈਂ ਮਾਂ ਬੋਲੀ ਪੰਜਾਬੀ ਹਾਂ, ਪੁੱਤਰੋ ਨਾ ਦਿਲੋਂ ਵਿਸਾਰ ਦਿਓ। ਬਹੁਤ ਅਹਿਮੀਅਤ ਵਾਲੀ ਇਹ ਨਜ਼ਮ ਹੈ, ਕਿਉਂਕਿ ਕੌਮਾਂ ਦੀ ਪਛਾਣ ਜਾਂ ਹੋਂਦ ਦੇ ਵਿੱਚ ਬੋਲੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਜਿਉਂ-ਜਿਉਂ ਅਸੀਂ ਬੋਲੀ ਤੋਂ ਦੂਰ ਹੁੰਦੇ ਹਾਂ, ਜੇ ਪੰਜਾਬੀ ਨਹੀਂ ਆਏਗੀ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਪੜ੍ਹ ਸਕਾਂਗੇ। ਔਰ ਹੌਲੀ ਫਿਰ ਤੁਹਾਡਾ ਆਪਣਾ ਜਿਹਨੂੰ ਅਸੀਂ ਸੱਭਿਆਚਾਰ ਜਾਂ ਤਹਿਜ਼ੀਬ ਕਹਿੰਦੇ ਹਾਂ, ਉਹਦੇ 'ਚ ਬੋਲੀ ਜਿਹੜੀ ਹੈ ਉਹ ਸੈਂਟਰ ਦੇ ਉੱਤੇ ਹੁੰਦੀ ਹੈ। ਔਰ ਇਹੀ ਕਾਰਨ ਹੈ ਕਿ ਵੀ ਬੇਸ਼ੱਕ ਮਜ਼ਹਬ ਦਾ ਇੱਕ ਆਪਣਾ ਮੁਕਾਮ ਹੈ, ਪਰ ਬੋਲੀ ਜੇ ਹੁਣ ਅਸੀਂ 71 ਦੇ ਵਿੱਚ ਬੰਗਲਾਦੇਸ਼ ਦਾ ਬਣਦਾ ਦੇਖੀਏ, ਇੰਡੀਆ ਦਾ ਜੋ ਰੋਲ ਤਾਂ ਹੈ ਸੋ ਹੈ ਹੀ ਹੈ, ਲੇਕਿਨ ਉਹਦੇ 'ਚ ਬੋਲੀ ਦਾ ਵੀ ਇੱਕ ਵੱਡਾ ਰੋਲ ਸੀ, ਕਿਉਂਕਿ ਮਜ਼ਹਬ ਭਾਵੇਂ ਦੋਨੋਂ ਪਾਸਿਆਂ ਦਾ ਇੱਕੋ ਸੀ, ਪਰ ਬੰਗਾਲੀਆਂ ਨੇ ਉਰਦੂ ਨੂੰ ਐਕਸੈਪਟ ਨਹੀਂ ਕੀਤਾ ਕਿ ਭਾਈ ਸਾਡੀ ਬੋਲੀ ਮਾਂ ਬੋਲੀ ਤਾਂ ਬੰਗਲਾ ਹੈ। ਔਰ ਇਹ ਇੱਕ ਬਹੁਤ ਵੱਡੀ ਗੱਲ ਸੀ ਕਿ ਜਿਹਦੇ ਥੱਲੇ ਉਹਨਾਂ ਨੇ ਇਸ ਨੂੰ ਜਿਹੜਾ ਹੈ ਉਹ ਬੋਲੀ ਇੱਕ ਵੱਡਾ ਇਸ਼ੂ ਬਣਿਆ। ਔਰ ਇਹ ਚੰਗੀ ਗੱਲ ਹੈ ਵੀ ਇੱਥੇ ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਜਿਹੜੀ ਆ ਗੁਰਦੁਆਰਿਆਂ ਦੇ ਨਾਲ ਗੁਰਮਤਿ ਸਕੂਲ ਨੇ, ਪੰਜਾਬੀ ਦੀ ਗੱਲ ਹੈ, ਪਰ ਘਰਾਂ 'ਚ ਵੀ ਔਰ ਦੂਸਰੇ ਵੀ ਪੰਜਾਬੀ ਨੂੰ ਅਪਣਾਉਣਾ ਔਰ ਪੰਜਾਬੀ ਵਰਗੀ ਮਿੱਠੀ ਜ਼ੁਬਾਨ, ਉਸ ਦਾ ਲਹਿਜਾ, ਉਸ ਵਿੱਚ ਜਿੰਨੀ ਅਮੀਰੀ ਹੈ ਉਹ ਸ਼ਾਇਦ ਹੀ ਕਿਸੇ ਹੋਰ ਬੋਲੀ ਦੇ ਕੋਲ ਹੋਏ। ਹੁਣ ਅਸੀਂ ਰਾਵੀ ਦਾ ਪਾਣੀ, ਭਾਈ ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਨਜ਼ਮ ਹੈ। ਉੱਚੀ ਆਵਾਜ਼ਾਂ ਮਾਰਦਾ ਰਾਵੀ ਦਾ ਪਾਣੀ, ਮੈਂ ਮੁੜ ਕੇ ਸਾਰੇ ਮੇਲਣੇ ਵਿਛੜੇ ਜੋ ਹਾਣੀ। ਹੁਣ ਇਹ 47 ਦੀ ਵੰਡ, ਰਾਵੀ ਆਰ ਰਾਵੀ ਪਾਰ, ਉਹੀ ਹੱਦ ਬਣਦੀ ਹੈ। ਉੱਚੀ ਆਵਾਜ਼ਾਂ ਮਾਰਦਾ ਰਾਵੀ ਦਾ ਪਾਣੀ, ਮੈਂ ਮੁੜ ਕੇ ਸਾਰੇ ਮੇਲਣੇ ਵਿਛੜੇ ਜੋ ਹਾਣੀ। ਲੁੱਟਣ ਕਦੀ ਨਾ ਦਿਆਂਗੇ ਇੱਕ ਬੂੰਦ ਵੀ ਪਾਣੀ, ਅਸੀਂ ਪਲਾਂ 'ਚ ਸਿੱਧੀ ਕਰ ਦੇਣੀ ਉਲਝੀ ਹੋਈ ਤਾਣੀ। ਜਮਨਾ ਪਾਰ ਭਜਾ ਦੇਣੀ ਵੈਰੀ ਦੀ ਢਾਣੀ, ਚੱਲਣ ਕਦੀ ਨਾ ਦਿਆਂਗੇ ਇੱਥੇ ਵੰਡ ਕਾਣੀ। ਕਿਉਂਕਿ ਇਹ ਗੰਗਾ ਜਮਨੀ ਤਹਿਜ਼ੀਬ ਉੱਥੇ ਹੀ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਨੂੰ ਅਸੀਂ ਜਿਹੜੀ ਹੈ
ਵੈਰੀਆਂ ਦੀ ਢਾਣੀ ਜਿਹੜੀ ਇਹਨਾਂ ਨੂੰ ਜਮਨਾ ਪਾਰ ਕਰਵਾਉਣਾ ਹੀ ਕਰਵਾਉਣਾ। ਜਮਨਾ ਪਾਰ ਭਜਾ ਦੇਣੀ ਵੈਰੀ ਦੀ ਢਾਣੀ, ਚੱਲਣ ਕਦੀ ਨਾ ਦਿਆਂਗੇ ਇੱਥੇ ਵੰਡ ਕਾਣੀ। ਇੱਥੇ ਪਲਾਂ 'ਚ ਲੰਮੀ ਪਾ ਦਿੱਤੀ ਭਾਰਤ ਦੀ ਰਾਣੀ, ਅਸੀਂ ਲੱਡੂਆਂ ਵਾਂਗੂ ਵੱਟ ਕੇ ਪਾ ਕੇ ਵਿੱਚ ਚਾਹਣੀ। ਜਦੋਂ ਜਰਨਲ ਵੈਦਿਆ ਘੇਰਿਆ ਮੰਗਿਆ ਨਾ ਪਾਣੀ, ਵਿਗੜੇ ਤਿਗੜੇ ਘੇਰ ਕੇ ਪਾ ਲੈਣੇ ਵਾਣੀ। ਵਣ ਇਹਨਾਂ ਨੂੰ ਪਾ ਦਿਆਂਗੇ। ਆਲਰੇਡੀ ਜ਼ਮਾਨੇ ਨੇ ਦੇਖਿਆ ਕਿ ਭਾਈ ਵੈਦਿਆ ਨੂੰ ਪਾਣੀ ਨਹੀਂ ਮੰਗਣ ਦਿੱਤਾ। ਇੱਥੇ ਬੇਅੰਤਾ ਬੁੱਚੜ ਕੁਤਰਿਆ ਜਿਵੇਂ ਚਰੀ ਪੁਰਾਣੀ, ਇਹ ਧਰਤੀ ਸਿਰਜੀ ਜਾਊਗੀ ਸੱਚ ਫੇਰ ਕਹਾਣੀ। ਇੱਥੇ ਮੱਸਾ ਰੰਗੜ ਝਟਕਿਆ ਵਿੱਚ ਬੈਠਾ ਢਾਣੀ, ਅਸੀਂ ਜਦੋਂ ਮਿਆਨੂੰ ਕੱਢ ਲਈ ਇਹ ਜ਼ਾਲਮ ਖਾਣੀ। ਤਲਵਾਰ ਨੂੰ ਉਹਨਾਂ ਨੇ ਨਵਾਂ ਨਾਂ ਦਿੱਤਾ ਜ਼ਾਲਮ ਖਾਣੀ ਕਿ ਭਾਈ ਅਸੀਂ ਮਿਆਨੂੰ ਕੱਢ ਲਈ ਤੇ ਫਿਰ ਜਿਹੜਾ ਹੈ ਇੱਥੇ ਧੱਕਾ ਹੋਣ ਨਾ ਦਿਆਂਗੇ ਗੱਲ ਸੱਚੀ ਜਾਣੀ, ਅਸੀਂ ਦੁੱਧ ਦਾ ਦੁੱਧ ਕਰ ਦੇਣਾ ਵਿੱਚ ਪਾ ਮਧਾਣੀ। ਇੱਥੇ ਸਦਾ ਸੁਰੱਖਿਅਤ ਰਹੇਗੀ ਸਾਡੀ ਧੀ ਧਿਆਣੀ, ਇਹ ਦਿਲੋਂ ਭੁਲੇਖਾ ਕੱਢ ਦੇ ਨਹੀਂ ਗੱਲ ਪੁਰਾਣੀ। ਇਹ ਬਹੁਤ ਖੂਬਸੂਰਤ ਉਹਨਾਂ ਨੇ ਲਫ਼ਜ਼ ਇਸਤੇਮਾਲ ਕੀਤੇ ਨੇ। ਇਹ ਧਰਤੀ ਖਾਲਸਾ ਰਾਜ ਦੀ ਸੱਚੀ ਗੱਲ ਜਾਣੀ, ਅਸੀਂ ਤਕਲੇ ਵਾਂਗੂ ਕਰ ਦੇਣੀ ਪਾਈ ਜੱਬ ਪੁਰਾਣੀ। ਅਸੀਂ ਜੇਤੂ ਸਦਾ ਜੰਗ ਦੇ ਲਿਖ ਦਈਏ ਕਹਾਣੀ, ਅਸੀਂ ਪਰਾਂ ਵਗਾ ਕੇ ਮਾਰਨੀ ਸਿਰੋਂ ਪੰਡ ਪੁਰਾਣੀ। ਭਾਊ ਪਲਾਂ 'ਚ ਤਕੜੀ ਤੋਲਣੀ ਕੀਤੀ ਵੰਡ ਕਾਣੀ। ਜਿਹੜੀ ਕਹਾਣੀ ਵੰਡ ਹੈ ਔਰ ਬਹੁਤ ਖੂਬਸੂਰਤ ਇਹਦਾ ਇੱਕ ਲਫ਼ਜ਼ ਹੈ। ਉਹਨਾਂ ਨੇ ਕਿਹਾ ਇਹ ਧਰਤੀ ਖਾਲਸਾ ਰਾਜ ਦੀ ਸੱਚੀ ਗੱਲ ਜਾਣੀ, ਕਿ ਇਹ ਧਰਤੀ ਪੰਜਾਬ ਦੀ ਜਿੱਥੇ ਅੱਜ ਇੰਡੀਅਨ ਆਕੂਪੇਸ਼ਨ ਹੈ ਇਹ ਸਾਡੀ ਧਰਤੀ ਹੈ। ਧਰਤੀ ਖਾਲਸਾ ਰਾਜ ਦੀ ਸੱਚੀ ਗੱਲ ਜਾਣੀ, ਅਸੀਂ ਤਕਲੇ ਵਾਂਗੂ ਕਰ ਦੇਣੀ ਪਾਈ ਜੱਬ ਪੁਰਾਣੇ ਜੱਬ ਨੂੰ ਲਾ ਕੇ ਜਿਹੜਾ ਇਹ ਤਕਲੇ ਵਾਂਗੂ ਅਸੀਂ ਇਹਨਾਂ ਨੂੰ ਸਿੱਧੇ ਕਰ ਦੇਣਾ। ਅਸੀਂ ਜੇਤੂ ਸਦਾ ਜੰਗ ਦੇ ਲਿਖ ਦਈਏ ਕਹਾਣੀ। ਅਸੀਂ ਤਾਂ ਹਿਸਟਰੀ ਲਿਖਦੇ ਕ੍ਰੀਏਟ ਕਰਦੇ, ਇਹ ਵੱਖਰੀ ਗੱਲ ਹੈ ਸਾਨੂੰ ਸਾਹਮਣੇ ਨਹੀਂ ਆਉਂਦੀ, ਸਾਡੀ ਕੋਈ ਹੋਰ ਲਿਖਦਾ ਹੈ, ਪਰ ਅਸੀਂ ਹਿਸਟਰੀ ਬਣਾਉਣ ਵਾਲੇ ਹਾਂ, ਹਿਸਟਰੀ ਦੇ ਕ੍ਰੀਏਟਰ ਹੈ। ਅਸੀਂ ਜੇਤੂ ਸਦਾ ਜੰਗ ਦੇ ਲਿਖ ਦਈਏ ਕਹਾਣੀ, ਅਸੀਂ ਪਰਾ ਵਗਾ ਕੇ ਮਾਰਨੀ ਸਿਰੋਂ ਪੰਡ ਪੁਰਾਣੀ। ਭਾਊ ਪਲਾਂ 'ਚ ਤਕੜੀ ਤੋਲਣੀ ਕੀਤੀ ਵੰਡ ਕਾਣੀ। ਸੋ ਬਹੁਤ ਬਹੁਤ ਸ਼ੁਕਰੀਆ ਭਾਈ ਸੰਤੋਖ ਸਿੰਘ ਜੀ। ਹੁਣ ਅਸੀਂ ਖੂਬਸੂਰਤ ਨਜ਼ਮ ਦਾ ਰਾਈਜ਼ ਆਫ ਨਿਊ ਸਨ, ਔਰ ਅੱਜ ਇਹ ਢੁਕਵੀਂ ਵੀ ਹੈ ਜਦੋਂ ਅਸੀਂ ਇਹ ਕਿਹਾ ਕਿ 75 ਸਾਲ ਬਾਅਦ ਇੱਕ ਪਾਸੇ ਤਾਂ ਉਹ ਜਿੱਥੇ ਆਪਣੇ ਉਹੀ ਕਿਸੇ ਪਿੱਟੇ ਜੁਮਲੇ ਦਿੱਲੀ ਦੇ ਵਿੱਚ ਔਰ ਰਾਜਪਥ ਦਾ ਨਾਂ ਬਦਲ ਕੇ ਕਰਤੱਵਯ ਪੱਖ ਰੱਖ ਕੇ ਸਮਝਦੇ ਨੇ ਜੀ ਬਹੁਤ ਵੱਡੀ ਤਬਦੀਲੀ, ਉਹੀ ਅੰਗਰੇਜ਼ਾਂ ਦੀਆਂ ਝੂਠਾਂ ਜਿਹੜੀਆਂ ਨੇ ਉਹਨਾਂ ਨੂੰ ਅੱਗੇ ਦੁਹਰਾ ਕੇ ਜਿਹੜਾ ਹੈ ਉਹ ਨਾਮ ਬਦਲੀ ਦੇ ਨਾਲ ਸਮਝਦੇ ਨੇ ਕਿ ਭਾਈ ਅਸੀਂ ਜਿਹੜੇ ਆ ਉਹ ਕ੍ਰੀਏਟਰ ਹੋ ਰਹੇ ਹਾਂ ਚੀਜ਼ਾਂ ਦੇ। ਤੇ ਇੱਥੇ ਜਿਹੜੀ ਹੋਪ ਹੈ ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਖਾਲਿਸਤਾਨ ਦਸਤਕ ਦੇ ਰਿਹਾ, ਦ ਰਾਈਜ਼ ਆਫ ਨਿਊ ਸਨ, ਨਵਾਂ ਸੂਰਜ ਚੜ ਰਿਹਾ ਹੈ। In shadows deep where flowers weep, a force unseen its secrets keep. No fragrance blooms in petals fair, a whisper warns of tainted air. ਇਹ ਹੈ ਜਿਸ ਮਾਹੌਲ 'ਚ ਅੱਜ ਸਾਡੇ ਪੰਜਾਬ ਦੀ ਧਰਤੀ ਦੇ ਲੋਕ ਜੀ ਰਹੇ ਨੇ, ਸਿੱਖ ਕੌਮ ਜੀ ਰਹੇ। In shadows deep where flowers weep, ਫੁੱਲ ਜਿਹੜੇ ਨੇ ਉਹ ਵੀ ਧਾਹਾਂ ਮਾਰ ਰਹੇ ਨੇ। ਇਹ ਫੋਰਸ ਅਨਸੀਨ ਇਟਸ ਸੀਕ੍ਰੇਟਸ ਕੀਪ, ਨੋ ਫ੍ਰੈਗਰੈਂਸ ਬਲੂਮਸ ਇਨ ਪੈਟਲਸ ਫੇਅਰ। ਜਿਹੜੀਆਂ ਪੰਖੜੀਆਂ ਨੇ ਉਸ ਦੇ ਫੁੱਲਾਂ ਦੀਆਂ ਉਹਨਾਂ ਦੇ ਵਿੱਚ ਵੀ ਕੋਈ ਖੁਸ਼ਬੂ ਨਹੀਂ ਹੈ। ਇਹ ਵਿਸਪਰ ਵਾਰਸ ਆਫ ਟੇਂਟਡ ਏਅਰ, ਚਾਰ ਚਫੇਰੇ ਜਿਹੜੀ ਜ਼ੁਲਮ ਦੀ ਚੱਕੀ ਚੱਲ ਰਹੀ ਹੈ, ਇਹ ਕਨਸੋਆਂ ਜਿਹੜੀਆਂ ਨੇ ਉਹ ਦੱਸ ਰਹੀਆਂ ਨੇ ਕਿ ਹਵਾ ਕਿੰਨੀ ਗੰਦਲੀ ਹੈ। ਹਵਾ ਦੇ ਵਿੱਚ ਆਦਮ ਬੋ ਹੈ। ਸਿੱਖਾਂ ਦੇ ਲਈ ਜੈਨੋਸਾਈਡ ਦੀ ਆਵਾਜ਼ ਚਾਰ ਚਫੇਰੇ। ਵਾਟਰਸ ਵੰਸ ਕਲੀਅਰ ਨਾਓ ਮਰਕੀ ਸਟ੍ਰਾਈਫ, ਏ ਪੋਇਜ਼ਨ ਫਲੋਜ਼ ਥਰੂ ਸਟ੍ਰੀਮਸ ਆਫ ਲਾਈਫ, cornfields dance with a deadly charm, a subtle threat in nature's arm. ਉਹ ਪਾਣੀ ਜਿਹੜੇ ਕਦੇ ਬਿਲਕੁਲ ਸਾਫ਼ ਸੁਥਰੇ ਅੰਮ੍ਰਿਤ ਵਰਗੇ, ਅੱਜ ਉਹਨਾਂ ਦੇ ਵਿੱਚ ਸਾਨੂੰ ਉਹ ਨਜ਼ਰ ਆਉਂਦੀ ਹੈ ਸਟ੍ਰਾਈਫ,
ਉਸ ਦੇ ਵਿੱਚ ਖਿੱਚੋਤਾਣ ਹੈ, ਝਗੜਾ ਹੈ ਜੀ। ਇਹ ਪੋਇਜ਼ਨ ਫਲੋਜ਼ ਥਰੂ ਸਟਰੀਮਸ ਆਫ ਲਾਈਫ ਕਿ ਕਿੱਥੇ ਜ਼ਿੰਦਗੀ ਦੇਣ ਵਾਲੀ ਖੁਸ਼ਨਮੋ ਹਵਾ ਹੁੰਦੀ ਹੈ ਪਰ ਉਸ ਦੇ ਵਿੱਚ ਅੱਜ ਇਵੇਂ ਹੈ ਜਿਵੇਂ ਜ਼ਹਿਰ ਵਗ ਰਹੀ ਹੋਏ। ਕਾਰਨਫੀਲਡ ਡਾਂਸ ਵਿਦ ਏ ਡੈਡਲੀ ਚਾਰਮ ਵੀ ਇੱਕ ਪਾਸੇ ਸਾਡੇ ਉਹ ਛੱਲੀਆਂ ਜਿਸ ਮੱਕੀ ਮੇਜ਼ ਕਾਰਨ ਉਸ ਦੇ ਵਿੱਚ ਹੁਣ ਜਦੋਂ ਲੰਬੇ ਟਾਂਡੇ ਹੁੰਦੇ ਨੇ ਹਵਾ ਚੱਲਦੀ ਹੈ ਤੇ ਤੁਹਾਨੂੰ ਲੱਗਦਾ ਸੀ ਵਿੱਚ ਉਹ ਡਾਂਸ ਕਰ ਰਹੇ ਨੇ ਲੇਕਿਨ ਇੱਥੇ ਉਹ ਡਾਂਸ ਡੈਡਲੀ ਡਾਂਸ ਹੈ। cornfield dance with a deadly charm is subtle threat in nature's arm ਕਿ ਵੀ subtle ਲੁਕਵੀਂ ਮੌਤ ਦਾ ਖੌਫ ਭੈ ਚਾਰ ਚਫੇਰੇ ਪਸਰਿਆ ਹੋਇਆ ਔਰ ਕਿਵੇਂ ਬਹੁਤ ਕੁਝ ਜਿਹੜਾ ਉਹ ਕੰਨ ਸੂਹਾਂ ਦੇ ਨਾਲ ਸਮਝ ਆਉਂਦਾ ਹੈ, ਹਵਾ ਨੂੰ ਸੂੰਘ ਕੇ ਨਜ਼ਰ ਆਉਂਦਾ ਹੈ, ਪਾਣੀਆਂ 'ਚ ਦੇਖ ਕੇ ਨਜ਼ਰ ਆਉਂਦਾ ਹੈ। ਇਹ ਵੌਇਸ ਡਿਕਲੇਅਰਸ obey or fall for I control your destiny's call, leaders bow to an unseen might, a puppeteer in hidden light. A voice declares ਜਿਨ੍ਹਾਂ ਦਾ ਕਬਜ਼ਾ ਹੈ, ਕੰਟਰੋਲ ਹੈ, ਉਹਨਾਂ ਦੀ ਜਿਹੜੀ ਹੈ ਉਹ ਗਰਜ਼ ਆਉਂਦੀ ਹੈ। voice declares obey or fall ਕਿ ਜਾਂ ਸਾਡੇ ਹੁਕਮ ਚਾਹੋ ਜਾਂ ਮਰਨ ਲਈ ਤਿਆਰ ਰਹੋ। A voice declares obey or fall for I control your destiny's call ਕਿ ਅਸੀਂ ਤੁਹਾਡੀ ਕਿਸਮਤ ਦੇ ਮਾਲਕ ਹੈ। ਹੁਣ ਅਸੀਂ ਡਿਸਾਈਡ ਕਰਾਂਗੇ ਤੁਸੀਂ ਕਿਵੇਂ ਜਿਉਣਾ। ਲੀਡਰਸ bow to an unseen might ਕਿ ਉਸ ਕਿਸਮ ਦੀ ਤਾਕਤ ਦੇ ਸਾਹਮਣੇ ਕਿਵੇਂ ਉਹ ਜਿਹੜੇ ਮਰਸਨਰੀ ਬਣੇ ਨੇ, ਜਿਹੜੇ ਬਾਦਲ, ਅਮਰਿੰਦਰ ਔਰ ਭਗਵੰਤ ਮਾਨ ਔਰ ਇਹ ਸਾਰੀ ਨਸਲ ਕਿਵੇਂ ਉਹ ਲੰਮੇ ਪੈ ਕੇ ਅਸ਼ਟਾਂਗ ਪ੍ਰਣਾਮ ਕਰ ਰਹੇ ਨੇ, ਜਿਹੜੇ ਅਯੁੱਧਿਆ ਤੱਕ ਵੀ ਜਾ ਕੇ ਪਹੁੰਚੇ ਨੇ। ਇਹ ਪਪੇਟੀਅਰ ਇਨ ਹਿਡਨ ਲਾਈਟ ਕਿ ਕਿਵੇਂ ਇਹ ਸਾਰੀਆਂ ਕਠਪੁਤਲੀਆਂ ਬਣੀਆਂ ਹੋਈਆਂ ਨੇ। ਯੈਟ ਡੋਂਟ ਡਿਸਮਿਸ ਦਿਸ ਸਾਇਲੈਂਟ ਪਾਵਰ that severed chains in freedoms are the son of Dashmesh Pitaji, a follower of Guru Nanak am I, sweet waters flow from Guru's grace, in fragrant fields find sacred space, let the sun rise on a new decree that died in the mid-19th century. ਇਹ ਹੈ ਡਿਫਾਈਂਸ ਕਿ ਵੀ ਇਸ ਕਿਸਮ ਦੇ ਖੌਫ ਦੀ ਫਜ਼ਾ ਦੇ ਵਿੱਚ ਜਿੱਥੇ ਪਪੇਟੀਆ ਲੰਮੇ ਵੀ ਪਏ ਹੋਏ ਨੇ, ਆਵਾਜ਼ ਵੀ ਹੈ ਉਸ ਖੌਫ ਦੀ, ਡਰ ਦੀ, ਲੇਕਿਨ ਯੈਟ ਡੋਂਟ ਡਿਸਮਿਸ ਦਿਸ ਸਾਇਲੈਂਟ ਪਾਵਰ ਪਰ ਉਹ ਰੂਹਾਂ ਜਿਹੜੀਆਂ ਅੰਦਰੋਂ ਗੁਰੂ ਸਾਹਿਬ ਨਾਲ ਜੁੜੀਆਂ ਹੋਈਆਂ, ਆਜ਼ਾਦੀ ਦੀਆਂ ਦੀਵਾਨੀਆਂ, ਮਤਵਾਲੀਆਂ, ਆਜ਼ਾਦੀ ਦੇ ਉਸ ਰੰਗ ਦੇ ਲਈ, ਆਜ਼ਾਦੀ ਮਾਨਣ ਦੇ ਲਈ ਕਿਸੇ ਹੱਦ ਤੱਕ ਵੀ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ। yet don't dismiss this silent power that is severed chains and freedoms are ਕਿ ਜਿਨ੍ਹਾਂ ਨੇ ਧਈਆ ਕੀਤਾ ਹੋਇਆ ਕਿ ਉਹਨਾਂ ਨੇ ਇਹੀ ਆਵਰ ਸਾਡਾ ਆਜ਼ਾਦੀ ਦਾ ਵੀ ਹੈ, ਉਹਨਾਂ ਨੇ ਗੁਲਾਮੀ ਦੇ ਸੰਗਲ ਤੋੜ ਦੇਣੇ ਨੇ। ਉਹ ਸਾਇਲੈਂਟ ਪਾਵਰ ਜਿਨ੍ਹਾਂ ਦੇ ਅੰਦਰ ਗੁਰੂ ਵਸਦਾ ਹੈ। ਦਾ ਸਨ ਆਫ ਦਸ਼ਮੇਸ਼ ਪਿਤਾ ਜੀ, ਇਹ ਫਾਲੋਅਰ ਆਫ ਗੁਰੂ ਨਾਨਕ ਐਮ ਆਈ ਕਿ ਮੈਂ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਸ ਦੀ ਧੀ ਹੈ। ਸਵੀਟ ਵਾਟਰਸ ਫਲੋ ਫਰਮ ਗੁਰੂਜ਼ ਗ੍ਰੇਸ ਕਿ ਚਾਰ ਚਫੇਰੇ ਭਾਵੇਂ ਜ਼ਹਿਰੀਲੀ ਹਵਾ ਹੈ, ਜ਼ਹਿਰੀਲਾ ਪਾਣੀ ਹੈ, ਮੌਤ ਦੀ ਗੰਧ ਹੈ ਉਸ ਸਾਰੀ ਫਿਜ਼ਾ ਦੇ ਵਿੱਚ, ਪਰ ਗੁਰੂ ਤੋਂ ਦੇ ਉਸ ਸ਼ਖਸੀਅਤ 'ਚੋਂ ਪਿਆਰ ਦਾ ਮੀਂਹ ਵਸ ਰਿਹਾ ਹੈ। ਉਹ ਪਿਆਰ ਦਾ, ਰਹਿਮਤ ਦਾ ਜਿਹੜੀ ਹੈ ਉਹ ਖੁਸ਼ਬੂ ਹੈ। ਇਨ ਫ੍ਰੈਗਰੈਂਟ ਫੀਲਡਸ ਫਾਈਂਡ ਸੈਕਰਡ ਸਪੇਸ ਕਿ ਉਹ ਗੁਰੂ ਦੀ ਮਹਿਕ ਦੇ ਨਾਲ, ਗੁਰੂ ਦੇ ਪਿਆਰ ਦੇ ਰੰਗ ਦੇ ਨਾਲ ਚਾਰ ਚਫੇਰੇ ਫ੍ਰੈਗਰੈਂਸ ਹੈ, ਖੁਸ਼ਬੂ ਹੈ ਔਰ ਸਾਰਾ ਆਲਾ ਦੁਆਲਾ ਪਵਿੱਤਰ ਹੈ। let the sun rise on a new decree that died in the mid-19th century, mid-19th 1849 ਜਦੋਂ ਕਿ ਸਾਡਾ ਰਾਜ ਅੰਗਰੇਜ਼ਾਂ ਨੇ ਉਹੀ ਮਿਸ਼ਰਾਂ ਔਰ ਡੋਗਰਿਆਂ ਨੂੰ ਜਿਹੜਾ ਖਰੀਦ ਕੇ ਆਪਣੇ ਪੇਟੇ ਪਾਇਆ ਸੀ ਕਿ ਭਾਈ ਹੁਣ ਇਹ ਗੁਰੂ ਨਾਨਕ, ਗੁਰੂ ਕਲਗੀਧਰ ਪਾਤਸ਼ਾਹ ਦੇ ਅਸੀਂ ਪੁੱਤਰ ਪੁੱਤਰੀਆਂ, ਅਸੀਂ ਇਹ ਗੁਲਾਮੀ ਦੇ ਸੰਗਲ ਕੱਟਾਂਗੇ। ਇੱਕ ਨਵਾਂ ਸੂਰਜ ਚੜ੍ਹ ਰਿਹਾ ਹੋਰਾਈਜ਼ਨ ਦੇ ਉੱਤੇ ਔਰ ਗੁਰੂ ਦੀ ਰਹਿਮਤ ਦਾ ਮੀਂਹ ਵਰਸ ਰਿਹਾ ਔਰ ਇਹ ਜਿਹੜਾ ਅਸੀਂ, ਜਿਹੜਾ ਸਾਡਾ
ਸੂਰਜ ਡੁੱਬਿਆ ਸੀ 1849 'ਚ, ਉਹ ਸੂਰਜ ਲੈਟ ਦਾ ਸਨ ਰਾਈਜ਼ ਉਹਨੇ ਨਿਊ ਡੈਕਰੀ। ਸੋ ਬਹੁਤ ਬਹੁਤ ਧੰਨਵਾਦ। ਸੋ ਆਪਣੇ ਜਿਹੜੇ ਇਹਨਾਂ ਤਿੰਨੋਂ ਸ਼ਾਇਰਾਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਿਹੜੀ ਖਾਲਿਸਤਾਨ ਨੂੰ ਜਿਹੜੀਆਂ ਸਮਰਪਿਤ ਨਜ਼ਮਾਂ ਜਿਹੜੀਆਂ ਨੇ ਸਾਨੂੰ ਭੇਜੀਆਂ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੋਰ ਵੀ ਭੇਜੋ। ਅਸੀਂ ਇੰਜੋਏ ਕੀਤਾ ਔਰ ਆਈ ਥਿੰਕ ਸਾਡੇ ਵਿਊਅਰਸ ਨੇ ਵੀ ਇੰਜੋਏ ਕੀਤਾ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।